ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। मैं ਤੁਹਾਡੀ ਹੋਸਟ ਰੀਤ ਕੌਰ ਨਿਊਜ਼ ਟੀਵੀ 84 ਦੇ ਨਾਲ ਵੀਅਰਸ। ਪੰਜਾਬ ਦੀ ਰਾਜਨੀਤੀ ਵਿੱਚ ਪੰਥਕ ਰਾਜਨੀਤੀ ਦੀ ਵਿਸ਼ੇਸ਼ ਅਹਿਮੀਅਤ ਹੈ। ਬੇਸ਼ੱਕ 1947 ਤੋਂ ਪਹਿਲਾਂ ਪੰਜਾਬ ਵਿੱਚ ਸਿੱਖਾਂ ਦੀ ਆਬਾਦੀ 13% ਦੇ ਕਰੀਬ ਸੀ, ਫਿਰ ਵੀ ਸਿੱਖਾਂ ਦੀ ਹੋਂਦ ਪੰਜਾਬ ਭਾਰਤ ਦੀ ਰਾਜਨੀਤੀ ਨੂੰ ਨਿਰਧਾਰਿਤ ਕਰਨ ਵਿੱਚ ਅਹਿਮ ਰੋਲ ਅਦਾ ਕਰਦੀ ਸੀ। ਉਸ ਜ਼ਮਾਨੇ ਵਿੱਚ ਇੱਕ ਮੁਸਲਮਾਨ ਦਾਨਸ਼ਵਰ ਨੇ ਕਿਹਾ ਸੀ ਕਿ ਸਿੱਖ ਬੇਸ਼ੱਕ ਗਿਣਤੀ ਵਿੱਚ ਘੱਟ ਹਨ ਪਰ ਉਹ ਪੰਜਾਬ ਦੀ ਰੂਹ ਹਨ। 1920 ਦੇ ਅਕਾਲੀ ਮੋਰਚੇ ਨੇ ਭਾਰਤ ਭਰ ਦੇ ਲੋਕਾਂ ਨੂੰ ਸ਼ਾਂਤਮਈ ਤਰੀਕੇ ਨਾਲ ਕੁਰਬਾਨੀਆਂ ਦੇ ਕੇ ਸ਼ਾਂਤਮਈ ਦਾ ਠੀਕ ਅਰਥ ਸਮਝਾਇਆ ਹੈ। ਇਹ ਵੱਖਰੀ ਗੱਲ ਹੈ ਕਿ 1930 ਤੇ 1940 ਵਿੱਚ ਅਕਾਲੀ ਸਿਆਸਤ ਭਾਰਤੀ ਰਾਸ਼ਟਰੀ ਵੰਡ ਦੇ ਹਵਾਲੇ ਹੋ ਗਈ ਅਤੇ ਗਾਂਧੀ ਨਹਿਰੂ ਵਰਗੇ ਲੀਡਰਾਂ ਨੇ ਸਿੱਖਾਂ ਨੂੰ ਕਾਂਗਰਸੀ ਏਜੰਡੇ ਲਈ ਵਰਤਿਆ ਅਤੇ ਦੇਸ਼ ਵੰਡ ਤੋਂ ਬਾਅਦ ਸਿੱਖਾਂ ਨਾਲ ਵਿਸ਼ਵਾਸਘਾਤ ਕਰਕੇ ਸਿੱਖਾਂ ਨਾਲ ਕੀਤੇ ਸਾਰੇ ਵਾਅਦਿਆਂ ਤੋਂ ਮੁੱਕਰ ਗਏ। ਅਕਾਲੀ ਸਿਆਸਤ ਦੁਬਾਰਾ ਆਪਣੀਆਂ ਮੰਗਾਂ ਲਈ, ਜਿਨ੍ਹਾਂ ਵਿੱਚ ਪੰਜਾਬੀ ਸੂਬੇ ਦੀ ਮੰਗ ਮੁੱਖ ਤੌਰ ਤੇ ਸ਼ਾਮਿਲ ਸੀ, ਮੋਰਚਿਆਂ ਵੱਲ ਮੁੜ ਗਈ ਅਤੇ ਕੁਰਬਾਨੀਆਂ ਦਾ ਇੱਕ ਨਵਾਂ ਇਤਿਹਾਸ ਸਿਰਜਿਆ ਗਿਆ। ਪੰਜਾਬੀ ਸੂਬਾ ਬਣਾਇਆ ਤਾਂ ਗਿਆ ਪਰ ਲੂਲਾ ਤੇ ਲੰਗੜਾ ਪੰਜਾਬੀ ਬੋਲਦੇ ਇਲਾਕਿਆਂ ਪੰਜਾਬ ਤੋਂ ਬਾਹਰ ਕੱਢ ਦਿੱਤੇ ਗਏ ਅਤੇ ਪੰਜਾਬ ਦਾ ਪਾਣੀ ਖੋਹ ਲਿਆ ਗਿਆ। ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਵੀ ਪੰਜਾਬ ਨੂੰ ਨਾ ਦਿੱਤੀ ਗਈ। ਫਿਰ 1982 ਵਿੱਚ ਸ਼ੁਰੂ ਹੋਈ ਅਕਾਲੀ ਮੋਰਚਿਆਂ ਦੀ ਸਿਆਸਤ, ਜਿਸ ਵਿੱਚ ਅਨੰਦਪੁਰ ਸਾਹਿਬ ਦੇ ਮੱਤੇ ਦੀ ਪ੍ਰਾਪਤੀ ਲਈ ਧਰਮ ਯੁੱਧ ਮੋਰਚਾ ਅਖੀਰ ਜੂਨ 1984 ਦੇ ਘੱਲੂਘਾਰੇ ਨਾਲ ਸਮਾਪਿਤ ਹੋਇਆ ਅਤੇ ਫਿਰ ਪੰਜਾਬ ਦੀ ਧਰਤੀ ਤੇ ਇੱਕ ਹੋਰ ਖੂਨੀ ਦੌਰ ਦਾ ਆਰੰਭ ਹੋਇਆ, ਜਿਸ ਵਿੱਚ ਹਜ਼ਾਰਾਂ ਸਿੱਖ ਬੇਕਸੂਰ ਨੌਜਵਾਨਾਂ ਨੂੰ ਝੂਠੇ ਪੁਲਿਸ ਮੁਕਾਬਲਿਆਂ ਵਿੱਚ ਮਾਰ ਮੁਕਾਇਆ ਗਿਆ ਅਤੇ ਹਜ਼ਾਰਾਂ ਨੂੰ ਅਣਪਛਾਤੀਆਂ ਲਾਸ਼ਾਂ ਬਣਾ ਦਿੱਤਾ ਗਿਆ। ਇਸ ਵੇਲੇ ਪੰਜਾਬ ਵਿੱਚ ਅਖੌਤੀ ਪੰਥਕ ਸਰਕਾਰ ਹੈ, ਪਰ ਸਿੱਖਾਂ ਦੇ ਮਸਲੇ ਜਿਵੇਂ ਦੇ ਤਿਵੇਂ ਹੀ ਖੜੇ ਹਨ। ਪੰਥਕ ਏਜੰਡਾ ਸਭ ਨੂੰ ਭੁੱਲਿਆ ਹੋਇਆ ਹੈ। ਪੰਜਾਬ ਦੀ ਜਵਾਨੀ ਨਸ਼ਿਆਂ ਦੇ ਹਵਾਲੇ ਹੈ ਅਤੇ ਸਿਆਸਤ ਉੱਤੇ ਪੂਰੀ ਤਰ੍ਹਾਂ ਭ੍ਰਿਸ਼ਟ ਲੋਕ ਹਾਵੀ ਹਨ। ਅਕਾਲੀਆਂ ਦੇ ਕੁਰਬਾਨੀਆਂ ਪਰ ਇਤਿਹਾਸ ਨੂੰ ਅਜੋਕੀ ਅਕਾਲੀ ਲੀਡਰ ਨੇ ਕਲੰਕਿਤ ਕਰ ਦਿੱਤਾ ਹੈ। ਅੱਜ ਜਿਸ ਸ਼ਖਸੀਅਤ ਨਾਲ ਅਸੀਂ ਗੱਲਬਾਤ ਕਰਨ ਜਾ ਰਹੇ ਹਾਂ, ਉਹਨਾਂ ਦਾ ਨਾਂ ਹੈ ਜਥੇਦਾਰ ਸੁੱਚਾ ਸਿੰਘ ਛੋਟੇਪੁਰ। ਜਥੇਦਾਰ ਛੋਟੇਪੁਰ ਬੀਤੇ ਦਹਾਕੇ ਦੀਆਂ ਪੰਜਾਬ ਨਾਲ ਸੰਬੰਧਿਤ ਘਟਨਾਵਾਂ ਦੇ ਸਿਰਫ ਜਸ਼ਮਦੀਦ ਗਵਾਹ ਹੀ ਨਹੀਂ ਹਨ, ਇਸ ਦੇ ਪਾਤਰਾਂ ਵਿੱਚੋਂ ਵੀ ਹਨ। ਜਥੇਦਾਰ ਛੋਟੇਪੁਰ ਸਾਬਕਾ ਐਮਐਲਏ, ਜ਼ਿਲ੍ਹਾ ਜਥੇਦਾਰ ਅਤੇ ਹੋਰ ਪ੍ਰਮੁੱਖ ਅਹੁਦਿਆਂ ਤੇ ਵੀ ਰਹੇ ਹਨ, ਪਰ ਆਪਣੇ ਹਲਕਾਂ ਦੇ ਲੋਕਾਂ ਦੇ ਕੰਮ ਆਉਣ ਦੇ ਭਾਵਨਾ ਅਤੇ ਨਿਡਰਤਾ ਨਾਲ ਗੱਲ ਕਹਿ ਸਕਣ ਦੇ ਹੌਸਲੇ ਕਰਕੇ ਬਹੁਤ ਹਰਮਨ ਪਿਆਰੇ ਹਨ। ਆਓ ਅਸੀਂ ਹੁਣ ਜਥੇਦਾਰ ਛੋਟੇਪੁਰ ਜੀ ਨਾਲ ਗੱਲਬਾਤ ਕਰਦੇ ਹਾਂ, ਜੋ ਸਾਡੇ ਨਾਲ ਗੁਰਦਾਸਪੁਰ ਤੋਂ ਜੁੜ ਚੁੱਕੇ ਹਨ। ਜੀ ਵੀਰ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਵੀਰ ਜੀ, ਤੁਹਾਡਾ ਨਿਊਜ਼ ਟੀਵੀ 84 ਦੇ ਵਿੱਚ ਬਹੁਤ ਸਵਾਗਤ ਹੈ। ਤੁਸੀਂ ਪਹਿਲੀ ਵਾਰ ਨਿਊਜ਼ ਟੀਵੀ 84 ਦੀਆਂ ਸੰਗਤਾਂ ਦੇ ਰੂਬਰੂ ਹੋ ਰਹੇ ਹੋ। ਸਭ ਤੋਂ ਪਹਿਲਾਂ ਸਾਨੂੰ ਆਪਣੇ ਬਾਰੇ ਦੱਸੋ ਕਿ ਤੁਸੀਂ ਸਿਆਸਤ ਵਿੱਚ ਕਿਵੇਂ ਆਏ। ਮੈਂ ਪੰਜੀ ਕਾਲਜ ਤੋਂ ਪਹਿਲਾਂ ਕਾਲਜ ਦੇ ਸਟੂਡੈਂਟ ਲੀਡਰ ਸੀਗਾ। 75 ਦੇ ਵਿੱਚ ਮੈਂ ਧਾਰੀਵਾਲ ਬਲਾਕ ਸਮਿਤੀ ਦਾ ਚੇਅਰਮੈਨ ਬਣਿਆ ਸੀ ਜੀ, ਔਰ 1977 ਦੇ ਵਿੱਚ ਮੈਂ ਲੈਂਡਮਾਰਕ ਦੇ ਬੈਂਕ ਗੁਰਦਾਸਪੁਰ ਦਾ ਚੇਅਰਮੈਨ ਬਣਿਆ ਜੀ। ਉਸ ਤੋਂ ਬਾਅਦ ਜਿਹੜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਇਲੈਕਸ਼ਨ ਆਈ ਆ, ਉਹਦੇ 'ਚ ਮੈਂ ਅਨਅਪੋਜ਼ ਬਣਿਆ ਸੀ। ਹਾਂਜੀ। 82 ਦੇ ਵਿੱਚ ਫਿਰ ਮੈਂ ਜ਼ਿਲ੍ਹਾ ਜਥੇਦਾਰ ਸੀਗਾ ਜੀ। ਮੇਰੇ ਪੋਲਿਟਿਕਸ 'ਚ ਆਉਣ ਦਾ ਕਾਰਨ ਸਿੰਪਲ ਇਹ ਸੀਗਾ ਕਿ ਮੈਂ ਦੇਖਦਾ ਸੀ ਕਿ ਆਮ ਜਿਹੜਾ ਗਰੀਬ ਆਦਮੀ ਆ, ਉਹਦੀ ਲੋਕਾਂ ਤੱਕ ਅਪਰੋਚ ਨਹੀਂ ਹੈ, ਲੀਡਰਾਂ ਤੱਕ, ਔਰ ਇਨਸਾਫ ਲੈਣ ਲਈ ਉਹਨਾਂ ਵਿਚਾਰਿਆਂ ਨੂੰ ਬਹੁਤ ਜਦੋਜਹਿਦ ਕਰਨੀ ਪੈਂਦੀ ਹੈ, ਕੋਈ ਉਹਨਾਂ ਦੀ ਸੁਣਵਾਈ ਨਹੀਂ ਕਰਦਾ। ਮੈਂ ਮਿਡਲ ਪਰਿਵਾਰ ਦੇ ਵਿੱਚੋਂ ਸੀ, ਮੇਰੇ ਮਨ 'ਚ ਸ਼ੌਕ ਸੀ ਤੇ ਮੈਂ ਸਮਾਜ ਸੇਵੀ ਬਣ ਕੇ ਤੇ ਲੋਕਾਂ ਦੇ, ਜਿਨ੍ਹਾਂ ਲੋਕਾਂ ਦੀ ਕੋਈ ਅਪਰੋਚ ਨਹੀਂ, ਜਿਨ੍ਹਾਂ ਲੋਕਾਂ ਦੇ ਹੱਕਾਂ ਵਾਸਤੇ ਕੋਈ ਨਹੀਂ ਲੜਦਾ, ਉਹਨਾਂ ਦੀ ਢਾਲ ਬਣਾ, ਉਹਨਾਂ ਦੀ ਗੱਲ ਸੁਣਾ, ਉਹਨਾਂ ਦੀ ਗੱਲ ਕਰਾਂ। ਇਸ ਕਰਕੇ ਮੈਂ ਪੋਲਿਟਿਕਸ 'ਚ ਆਇਆ ਜੀ। ਤੇ ਜਥੇਦਾਰ ਸਾਹਿਬ, ਇਹ ਵੀ ਦੱਸੋ ਕਿ ਤੁਸੀਂ ਅਕਾਲੀ ਦਲ ਵਿੱਚ ਉੱਚ ਅਹੁਦਿਆਂ ਤੇ ਰਹੇ, ਕਿਸੇ ਵੇਲੇ ਤੁਸੀਂ ਸੰਤ ਭਿੰਡਰਾਂ ਵਾਲਿਆਂ ਤੇ ਸੰਤ ਲੌਂਗੋਵਾਲ ਦੇ ਵੀ ਨੇੜੇ ਰਹੇ। ਆਪਣੇ ਇਸ ਦੌਰ ਦੇ ਤਜਰਬੇ ਬਾਰੇ ਵੀ ਸਾਡੇ ਦਰਸ਼ਕਾਂ ਨਾਲ ਕੁਝ ਸ਼ੇਅਰ ਕਰੋ। ਜਿੱਥੋਂ ਤੱਕ ਦੋ ਸੰਤਾਂ ਦਾ ਸੰਬੰਧ ਹੈ ਜੀ, ਸੰਤ ਦੋਵੇਂ ਮੈਂ ਸਮਝਦਾ ਵੀ ਦੋਵੇਂ ਪੰਥਕ ਸੰਤ ਸੀਗੇ ਔਰ ਦੋਵੇਂ ਇਮਾਨਦਾਰ ਸੀਗੇ। ਤਰੀਕੇ ਦੋਵਾਂ ਦੇ ਅੱਡ ਅੱਡ ਸੀਗੇ। ਬਦਕਿਸਮਤੀ ਕਿ ਉਹਨਾਂ 'ਚ ਆਪਸ ਅੰਡਰਸਟੈਂਡਿੰਗ ਨਹੀਂ ਰਹੀ। ਉਹਦਾ ਰੀਜ਼ਨ ਕਈ ਉਹਨਾਂ ਦੋਵਾਂ ਦੇ ਦੁਆਲੇ ਦੇ ਜਿਹੜੇ ਬੰਦੇ ਆ, ਮੈਂ ਉਹਨਾਂ ਦਾ ਵੀ ਕਸੂਰ ਕੱਢਣਾ, ਕਿਉਂਕਿ ਸੰਤ ਲੋਕ ਜਿਹੜੇ ਹੁੰਦੇ ਆ ਕੰਨਾਂ ਦੇ ਥੋੜ੍ਹੇ ਜਿਹੇ ਕੱਚੇ ਹੁੰਦੇ ਆ। ਮੈਂ ਰਾਜਾ ਵੀ ਸਮਝਦਾ ਕੰਨਾਂ ਦਾ ਕੱਚਾ ਹੁੰਦਾ, ਸੰਤ ਮਹਾਂਪੁਰਖ ਵੀ ਕੰਨਾਂ ਦੇ ਕੱਚੇ ਹੁੰਦੇ ਆ ਜੀ। ਤਾਂ ਜਿਹਦੇ ਕਰਕੇ ਇਹ ਸਾਰਾ ਕੁਝ ਬੜਾ ਦੁਖਦਾਈ ਸਮਾਂ ਪੰਜਾਬ ਨੂੰ ਦੇਖਣਾ ਪਿਆ। ਜੇ ਦੋਵੇਂ ਸੰਤ ਇਕੱਠੇ ਰਹਿਣ ਦੇ ਤਰੀਕੇ 'ਚ ਦੋਵਾਂ ਦੇ ਅੱਡ ਅੱਡ ਸੀ, ਪਰ ਮੰਜ਼ਿਲ ਦੋਵਾਂ ਦੀ ਇੱਕ ਸੀ।
ਤਾਂ ਸ਼ਾਇਦ ਇਹ ਦੁਖਾਂਤ ਨਾ ਵਾਪਰਦਾ ਜੀ। ਪਰ ਜੋ ਕੁਝ ਹੋਣਾ ਹੁੰਦਾ ਉਹਨੂੰ ਕੋਈ ਟਾਲ ਨਹੀਂ ਸਕਦਾ ਜੀ ਹਕੀਕਤ ਆ ਜੀ। ਤੇ ਜਥੇਦਾਰ ਸਾਹਿਬ ਇਹ ਵੀ ਦੱਸੋ ਕਿ ਸੰਤ ਭਿੰਡਰਾਂਵਾਲੇ ਨਾਲ ਸੰਬੰਧਿਤ ਇੱਕ ਬਿਆਨ ਤੁਹਾਡੇ ਨਾਮ ਦੇ ਨਾਲ ਜੋੜਿਆ ਜਾਂਦਾ ਹੈ, ਇਸ ਬਿਆਨ ਦਾ ਕੀ ਕੰਟੈਕਸਟ ਹੈ, ਇਸ ਬਾਰੇ ਵੀ ਕੁਝ ਕਹਿਣਾ ਚਾਹੋਗੇ? ਦੇਖੋ, ਇਹ ਜਿਹੜਾ ਬਿਆਨ ਜੋੜਿਆ ਜਾਂਦਾ ਇਹ ਮੇਰੇ ਜਿਹੜੇ ਪੋਲੀਟੀਕਲ ਵਿਰੋਧੀ ਸੀਗੇ ਉਹਨਾਂ ਦੀ ਇਹ ਸਾਜ਼ਿਸ਼ ਆ ਜੀ। ਸੰਤ ਜੀ ਮੇਰਾ ਪੂਰਾ ਸਤਿਕਾਰ ਕਰਦੇ ਸੀ ਕਿ ਡਿਊ ਟੂ ਤੋੜ ਸਾਹਿਬ ਜਥੇਦਾਰ ਮੋਹਨ ਸਿੰਘ ਤੋੜ ਮੇਰੇ ਫਾਦਰ ਲਾ ਸੀਗੇ। ਹਾਂਜੀ। ਸੰਤ ਭਿੰਡਰਾਂਵਾਲੇ ਉਹਨਾਂ ਦੇ ਬੱਚਿਆਂ ਵਰਗੇ ਸੀਗੇ ਜੀ, ਔਰ ਉਹ ਮੈਨੂੰ ਪੂਰਾ ਜੋ ਇੱਕ ਰਿਸ਼ਤੇਦਾਰ ਨੂੰ ਮਾਣ ਤਾਣ ਦੇਈਦਾ ਉਹ ਮੇਰਾ ਪੂਰਾ ਮਾਣ ਤਾਣ ਕਰਦੇ ਸੀ। ਮੈਂ ਕਦੀ ਵੀ ਉਹਨਾਂ ਦੇ ਜਾਤੀ ਤੌਰ ਤੇ ਵਿਰੁੱਧ ਨਹੀਂ ਸੀਗੇ। ਖਿਆਲਾਂ ਦੇ ਮਤਭੇਦ ਛੋਟੇ ਮੋਟੇ ਹੋ ਸਕਦੇ ਆ, ਕੰਮ ਕਰਦੇ ਪਰਿਵਾਰ ਦੇ ਵਿੱਚ ਦੋ ਭਰਾਵਾਂ ਦੇ ਵੀ ਹੋ ਸਕਦੇ, ਪਿਓ ਪੁੱਤ ਦੇ ਵੀ ਹੋ ਸਕਦੇ ਆ, ਪਰ ਮੈਂ ਕਦੀ ਵੀ ਉਹਨਾਂ ਨੂੰ ਕੋਈ ਅਪਮਾਨਜਨਕ ਲਫ਼ਜ਼ ਨਹੀਂ ਯੂਜ਼ ਕੀਤਾ, ਨਾ ਕਦੀ ਉਹਨਾਂ ਨੂੰ ਮਾੜਾ ਕਿਹਾ। ਉਹਨਾਂ ਦੀ ਬੜੀ ਵੱਡੀ ਸੈਕਰੀਫਾਈਸ ਆ ਜੀ ਜੀ। ਤੇ ਵੀਰ ਜੀ ਇਹ ਵੀ ਦੱਸੋ ਕਿ ਪੰਜਾਬੀ ਸੂਬੇ ਮੋਰਚੇ ਦੌਰਾਨ ਭਾਰੀ ਕੁਰਬਾਨੀ ਕਰਨ ਵਾਲੇ ਜਥੇਦਾਰ ਮੋਹਨ ਸਿੰਘ ਤੂੜ ਤੁਹਾਡੇ ਸਹੁਰਾ ਸਾਹਿਬ ਹਨ, ਉਹਨਾਂ ਨਾਲ ਸੰਬੰਧਿਤ ਕੋਈ ਯਾਦ ਤੁਸੀਂ ਦਰਸ਼ਕਾਂ ਦੇ ਨਾਲ ਸਾਂਝੀਆਂ ਕਰਨਾ ਚਾਹੋਗੇ? ਹਾਂ, ਮੈਂ ਉਹਨਾਂ ਨਾਲ ਜਦੋਂ ਮੈਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਮੈਂਬਰ ਅਨਪੋਜ਼ ਬਣ ਗਿਆ ਸੀ ਤੇ ਮੈਂ ਉਹਨਾਂ ਦੀ ਇਲੈਕਸ਼ਨ ਦੇ ਵਿੱਚ ਉਹਨਾਂ ਦੇ ਨਾਲ ਕਾਫੀ ਦੇਰ ਮੈਨੂੰ ਰਹਿਣ ਦਾ ਮੌਕਾ ਮਿਲਿਆ। ਮੈਂ ਉਹਨਾਂ ਕੋਲ ਬਹੁਤ ਗੱਲਾਂ ਸਿੱਖੀਆਂ ਨੇ ਔਰ ਬਹੁਤ ਗੱਲਾਂ ਉਹਨਾਂ ਦੀਆਂ ਆਪਣੀ ਅੱਖੀਂ ਵੀ ਦੇਖੀਆਂ ਨੇ ਜੀ। ਇੱਕ ਤਾਂ ਉਹ ਬਹੁਤ ਪੰਥ ਪ੍ਰਸਤ ਸਨ, ਪੰਥ ਦੀ ਖਾਤਰ ਉਹਨਾਂ ਨੂੰ ਕੋਈ ਵੀ ਕੁਰਬਾਨੀ ਕਰਨ ਦੀ ਲੋੜ ਪੈਂਦੀ ਤਾਂ ਉਹ ਕਰ ਸਕਦੇ ਸੀ, ਔਰ ਉਹਨਾਂ ਨੇ ਪੰਥ ਦੀ ਖਾਤਰ ਸਾਰਾ ਘਰ-ਬਾਰ ਆਪਣਾ ਤਬਾਹ ਕਰਵਾਇਆ, ਆਪਣੇ ਸਾਰੇ ਬੱਚਿਆਂ ਦਾ ਭਵਿੱਖ ਉਹਨਾਂ ਦਾ ਤਬਾਹ ਹੋਇਆ, ਪਰ ਉਹਨਾਂ ਨੂੰ ਪੰਥ ਦੀ ਚੜ੍ਹਦੀ ਕਲਾ ਵਾਸਤੇ ਹਰ ਵੇਲੇ ਸੋਚਦੇ ਸੀ। ਬੜਾ ਅੰਤਰ ਹੈ ਉਹਨਾਂ ਦਾ ਤੇ ਜੋ ਉਹਨਾਂ ਨੇ ਕੀਤਾ ਉਹ ਇੱਕ ਵੱਖਰੀ ਗੱਲ ਸੀ। ਉਹਨਾਂ ਦਾ ਘਰ-ਬਾਰ ਬਰਬਾਦ ਹੋਇਆ, ਉਹਨਾਂ ਦਾ ਮਾਲ ਡੰਗਰ ਮੰਡੀਆਂ 'ਚ ਨਿਲਾਮ ਹੋਇਆ, ਪਰ ਉਹ ਸਰਕਾਰ ਦੇ ਸਾਹਮਣੇ ਝੁਕੇ ਨਹੀਂ। ਨਿਰੰਕਾਰੀ ਕਾਂਡ ਵੇਲੇ ਵੀ ਉਹਨਾਂ ਨੇ ਬੜਾ ਸਪਸ਼ਟ ਸਟੈਂਡ ਲਿਆ ਸੀਗਾ। ਉਹਨਾਂ ਦੀ ਅਗਵਾਈ ਵਿੱਚ ਕਰਨਾਲ ਦਾ ਮੋਰਚਾ ਲੱਗਾ ਜਿੱਥੇ ਚੈਲੰਜ ਕੀਤਾ ਸੀ ਉਸ ਵੇਲੇ ਦੇ ਚੀਫ ਮਿਨਿਸਟਰ ਬੰਸੀ ਲਾਲ ਨੇ ਕਿ ਮੈਂ ਪੰਜਾਬੀਆਂ ਨੂੰ, ਸਿੱਖਾਂ ਨੂੰ ਕਰਨਾਲ ਦੀ ਧਰਤੀ ਤੇ ਪੈਰ ਨਹੀਂ ਰੱਖਣ ਦੇਵਾਂਗਾ। ਸੋ ਉਹਨਾਂ ਦੇ ਉਹ ਸਰਬੱਤ ਦਾ ਭਲਾ ਮੰਗਣ ਵਾਲੇ ਨਿਤਨੇਮੀ ਔਰ ਇਮਾਨਦਾਰ ਅਕਾਲੀ ਦਲ ਦੇ ਪ੍ਰਧਾਨ ਸੀ, ਜਿਨ੍ਹਾਂ ਨੇ ਜਿਹੜੇ ਪਰਿਵਾਰਵਾਦ ਤੋਂ ਬਹੁਤ ਉੱਪਰ ਸਨ। ਹਾਂਜੀ ਜੀ। ਜਿਨ੍ਹਾਂ ਨੇ ਹਮੇਸ਼ਾ ਵਰਕਰ ਦੀ ਗੱਲ ਕੀਤੀ ਆ ਜੀ, ਉਹਨਾਂ ਨੇ ਸਰਮਾਏਦਾਰ ਦੀ ਗੱਲ ਨਹੀਂ ਕੀਤੀ, ਉਹਨਾਂ ਨੇ ਗਰੀਬ ਵਰਕਰਾਂ ਦੀ ਗੱਲ ਕੀਤੀ ਹੈ। ਔਰ ਮੈਂ ਦੇਖਿਆ ਉਹ ਹਮੇਸ਼ਾ ਜੋ ਉਹ MP ਵੀ ਰਹੇ, ਅਕਾਲ ਤਖ਼ਤ ਦੇ ਜਥੇਦਾਰ ਵੀ ਰਹੇ, ਅਕਾਲੀ ਦਲ ਦੇ ਪ੍ਰਧਾਨ ਵੀ ਰਹੇ। ਮੈਂ ਦੇਖਦਾ ਸੀ ਕਿ ਹਮੇਸ਼ਾ ਜਦੋਂ ਵੀ ਕਿਤੇ ਵਿਜ਼ਿਟ ਕਰਦੇ ਸੀ ਪੰਜਾਬ ਦੇ ਵਿੱਚ, ਕਦੀ ਉਹ ਕਿਸੇ ਰੈਸਟ ਹਾਊਸ 'ਚ ਨਹੀਂ ਸੀ ਗਏ, ਉਹ ਗਰੀਬ ਵਰਕਰ ਦੇ ਕਰ ਜਾਂਦੇ ਸੀ ਔਰ ਗਰੀਬ ਨੂੰ ਬਹੁਤ ਮਾਣ ਤਾਣ ਦਿੰਦੇ ਸੀ। ਵਰਕਰ ਕਈ ਵਾਰੀ ਉਹਨਾਂ ਦੇ ਨਾਲ ਮੈਂ ਦੇਖਿਆ, ਮੈਂ ਇੱਕ ਵਾਰੀ ਉਹਨਾਂ ਦੇ ਨਾਲ ਬੈਠਾ ਸੀ, ਇੱਕ ਵਰਕਰ ਆਇਆ, ਵਰਕਰ ਨੇ ਬਹੁਤ ਉੱਚੀ ਉੱਚੀ ਬੋਲਣਾ ਸ਼ੁਰੂ ਕੀਤਾ ਤਾਂ ਮੈਂ ਥੋੜਾ ਜਿਹਾ ਮੇਰੇ ਮਨ 'ਚ ਗੁੱਸਾ ਆਇਆ ਵੀ ਪਤਾ ਨਹੀਂ ਵਰਕਰ ਇਹ ਕਿਉਂ ਇੰਨਾ ਤੇਜ਼ੀ ਨਾਲ ਬੋਲ ਰਿਹਾ, ਕਿਉਂ ਗਲਤ ਬੋਲ ਰਿਹਾ। ਤੋੜ ਸਾਹਿਬ ਨੇ ਮੈਨੂੰ ਉਸੇ ਵੇਲੇ ਉਹਨਾਂ ਦੇਖ ਲਿਆ ਵੀ ਇਹਨੂੰ ਸ਼ਾਇਦ ਗੁੱਸਾ ਲੱਗਾ, ਉਹਨਾਂ ਮੈਨੂੰ ਉਸੇ ਵੇਲੇ ਇਸ਼ਾਰਾ ਕਰਤਾ ਵੀ ਕਾਕਾ ਬਿਲਕੁਲ ਨਹੀਂ, ਤੂੰ ਨਹੀਂ ਬੋਲਣਾ, ਕਿਉਂਕਿ ਵਰਕਰ ਦਾ ਤੇ ਅਕਾਲੀ ਦਲ ਦੇ ਪ੍ਰਧਾਨ ਦਾ ਪਿਓ ਪੁੱਤ ਦਾ ਰਿਸ਼ਤਾ ਹੈ। ਅਸੀਂ ਇਹ ਲੋਕ ਪੰਥ ਦੀ ਖਾਤਰ ਜੇਲ੍ਹਾਂ 'ਚ ਜਾਂਦੇ ਆ, ਆਪਣੇ ਬੱਚਿਆਂ ਦਾ ਭਵਿੱਖ ਡੈਮੇਜ ਕਰਦੇ ਆ, ਇਹਨਾਂ ਦਾ ਦੁਸ਼ਮਣੀਆਂ ਪੈਂਦੀਆਂ ਨੇ, ਘਰਾਂ ਤੋਂ ਪੈਸੇ ਦਿੰਦੇ ਆ ਪਾਰਟੀ ਨੂੰ, ਤੇ ਜਦੋਂ ਪਾਰਟੀ ਦੀਆਂ ਸਰਕਾਰਾਂ ਬਣਦੀਆਂ ਉਦੋਂ ਕਿਸੇ ਨੇ ਪਤਾ ਨਹੀਂ ਉਹਨੂੰ ਪੁੱਛਣਾ ਕਿ ਨਹੀਂ ਪੁੱਛਣਾ। ਇਹ ਮੈਨੂੰ ਜੋ ਮਰਜ਼ੀ ਕਹਿ ਸਕਦੇ ਆ, ਮੈਂ ਇਹਨਾਂ ਦੀ ਹਰ ਗੱਲ ਮੈਂ ਸੁਣਨਾ ਮੇਰਾ ਹੱਕ ਬਣਦਾ ਜੀ। ਬਿਲਕੁਲ। ਤਾਂ ਉਹਨਾਂ ਦੀ ਬੜੀ ਪੇਸ਼ੈਂਸ ਸੀ, ਵਰਕਰ ਨੂੰ ਬਹੁਤ ਇੱਜ਼ਤ ਦਿੰਦੇ। ਹਾਂਜੀ। ਤੇ ਵੀਰ ਜੀ ਇਹ ਵੀ ਦੱਸੋ ਕਿ ਤੁਸੀਂ ਆਜ਼ਾਦ ਮੈਂਬਰ ਦੇ ਤੌਰ ਤੇ MLA ਬਣੇ, ਫਿਰ ਤੁਸੀਂ ਕਾਂਗਰਸ ਪਾਰਟੀ ਵਿੱਚ ਗਏ, ਫਿਰ ਕਾਂਗਰਸ ਪਾਰਟੀ ਨੂੰ ਛੱਡਿਆ, ਕਿਹਨਾਂ ਕਾਰਨਾਂ ਕਰਕੇ ਤੁਸੀਂ ਕਾਂਗਰਸ ਪਾਰਟੀ ਛੱਡਣ ਤੇ ਮਜਬੂਰ ਹੋ ਗਏ, ਇਸ ਬਾਰੇ ਵੀ ਸਾਡੇ ਸਿੱਖ ਸੰਗਤਾਂ ਨੂੰ ਦੱਸੋ। ਭੈਣ ਜੀ ਮੈਂ ਇੰਡੀਪੈਂਡੈਂਟ ਜਿੱਤਿਆ ਸੀਗਾ, ਇਹ 'ਚ ਕੋਈ ਦੋ ਰਹਿਵਾ ਨਹੀਂ। ਗੁਰਦਾਸਪੁਰ ਜ਼ਿਲ੍ਹੇ 'ਚ ਜਦੋਂ ਦਾ ਦੇਸ਼ ਬਣਿਆ ਕਿਸੇ ਸੀਟ ਤੋਂ ਵੀ, ਉਸ ਵੇਲੇ 11 ਸੀਟਾਂ ਸੀ, ਕਦੀ ਵੀ ਕਿਸੇ ਸੀਟ ਤੋਂ ਕੋਈ ਬੰਦਾ ਇੰਡੀਪੈਂਡੈਂਟ ਨਹੀਂ ਜਿੱਤਿਆ। ਮੇਰੇ ਹਲਕੇ ਦੇ ਲੋਕਾਂ ਨੇ, ਇਮਾਨਦਾਰ ਲੋਕਾਂ ਨੇ ਮੇਰਾ ਸਾਥ ਦਿੱਤਾ, ਮੈਨੂੰ ਜਿਤਾਇਆ। ਕਾਂਗਰਸ 'ਚ ਮੇਰੇ ਜਾਣ ਦਾ ਕਾਰਨ ਤੇ ਕਾਂਗਰਸ ਛੱਡਣ ਦਾ ਕਾਰਨ ਕੇਵਲ ਇੰਨਾ ਸੀ ਕਿ ਜਦੋਂ ਮੈਂ ਕਾਂਗਰਸ 'ਚ ਗਿਆ, ਮੈਂ ਪੂਰੀ ਟਰਮ ਜਿਹੜੀ ਆ ਅਸੈਂਬਲੀ ਦੇ ਵਿੱਚ ਇੰਡੀਪੈਂਡੈਂਟ ਗਰੁੱਪ ਦਾ ਮੈਂ ਲੀਡਰ ਸੀਗਾ, ਔਰ ਮੈਂ ਦੋਵਾਂ ਨੂੰ, ਜਿੱਥੇ ਕਾਂਗਰਸ ਗਲਤ ਹੁੰਦੀ ਸੀ ਉਹਨਾਂ ਨੂੰ ਵੀ ਕਹਿੰਦਾ ਸੀ, ਜਿੱਥੇ ਅਕਾਲੀ ਭਰਾ ਗਲਤ ਹੁੰਦੇ ਸੀ ਇਹਨਾਂ ਨੂੰ ਵੀ ਕਹਿੰਦਾ ਸੀ। 2007 ਦੀ ਇਲੈਕਸ਼ਨ ਤੋਂ ਬਾਅਦ ਜਦੋਂ 2009 ਦੇ ਵਿੱਚ ਪਾਰਲੀਮੈਂਟ ਦੀ ਇਲੈਕਸ਼ਨ ਆਈ ਹੈ ਜੀ, ਤਾਂ ਉਸ ਵੇਲੇ ਦੇਸ਼ ਦੇ ਵਿੱਚ ਦੋ ਹੀ ਬੰਦੇ ਪ੍ਰੋਜੈਕਟ ਹੋ ਰਹੇ ਸੀ ਜੇ ਕੈਂਡੀਡੇਟ ਪਾਰਲੀਮੈਂਟ ਆਪਣੇ ਪ੍ਰਾਈਮ ਮਿਨਿਸਟਰਸ਼ਿਪ ਦੇ,
ਇੱਕ ਡਾਕਟਰ ਮਨਮੋਹਨ ਸਿੰਘ ਤੇ ਇੱਕ ਅਡਵਾਨੀ ਜੀ। ਹਾਂਜੀ। ਤਾਂ ਉਸ ਵੇਲੇ ਸਾਡਾ ਸਿੱਖ ਬੀਇੰਗ ਪੰਜਾਬੀ ਸਾਡੇ ਮਨ 'ਚ ਸਮਝ ਲਓ ਕਿ ਸਾਡਾ ਇੰਟਰਸਟ ਵੀ ਸੀ। ਅਸੀਂ ਚਾਹੁੰਦੇ ਵੀ ਸੀ ਕਿ ਸਿੱਖਾਂ ਨੂੰ ਡਾਕਟਰ ਮਨਮੋਹਨ ਸਿੰਘ ਜੀ ਜੇ ਬਣ ਜਾਣ ਤਾਂ ਸਿੱਖਾਂ ਦਾ ਵਰਲਡ ਵਾਈਜ਼ ਸਤਿਕਾਰਮਾਨ ਹੋਵੇਗਾ। ਇੱਕ ਬਹੁਤ ਇੰਟੈਲੀਜੈਂਟ ਬੰਦਾ, ਪਗੜੀ ਵਾਲਾ ਬੰਦਾ, ਪੰਜਾਬੀ ਸਿੱਖ ਜਿਹੜਾ ਉਹ ਦੇਸ਼ ਦਾ ਪ੍ਰਧਾਨ ਮੰਤਰੀ ਬਣ ਜੇ ਤਾਂ ਉਹ ਅਡਵਾਨੀ ਨਾਲੋਂ 1000 ਟਾਈਮ ਬੈਟਰ ਹੋਊਗਾ। ਕਿਉਂਕਿ ਅਡਵਾਨੀ ਜੀ ਨੇ ਜੋ ਮਾਈ ਕੰਟਰੀ ਮਾਈ ਲਾਈਫ ਵਿੱਚ ਲਿਖਿਆ ਤੇ ਉਹਦੇ ਵਿੱਚ ਉਹਦਾ ਥੋੜਾ ਜਿਹਾ ਸਾਡੇ ਮਨਾਂ 'ਚ ਗੁੱਸਾ ਗਿਲਾ ਵੀ ਸੀ ਜੀ। ਇਸ ਕਰਕੇ ਅਸੀਂ ਉਸ ਵੇਲੇ ਕਾਂਗਰਸ ਦੀ ਮਦਦ ਕੀਤੀ ਸੀ ਡਾਕਟਰ ਮਨਮੋਹਨ ਸਿੰਘ ਹੋਰਾਂ ਦੀ। ਨਾ ਮੈਂ ਉਹ ਤੋਂ ਪਹਿਲਾਂ ਕਦੀ ਕਾਂਗਰਸੀ ਸਾਂ, ਨਾ ਮੈਂ ਉਹ ਤੋਂ ਬਾਅਦ ਕਦੀ ਕਾਂਗਰਸੀ ਰਿਹਾ। ਤਾਂ ਛੱਡਣ ਦਾ ਮੇਰਾ ਕਾਰਨ ਇਹ ਸੀ ਕਿ ਅਸੀਂ ਕੈਪਟਨ ਸਾਹਿਬ ਨੂੰ ਸਮਝਦੇ ਸੀ ਕਿ ਵਧੀਆ ਬੰਦਾ, ਠੀਕ ਬੰਦਾ, ਸਹੀ ਗੱਲ ਕਰੇਗਾ। ਪਰ ਉਹ ਕਾਂਗਰਸ ਦੀਆਂ ਪੁਰਾਣੀਆਂ ਪਾਲਿਸੀਜ਼ ਦੇ ਵਿੱਚ ਇਨਵਾਲਵ ਹੋ ਗਿਆ ਤੇ ਜਦੋਂ ਉਹਨੇ ਚੰਗੇ ਬੰਦੇ ਜਿਹੜੇ ਆ ਸਾਰੇ ਇਗਨੋਰ ਹੋਏ ਤੇ ਉਸ ਵੇਲੇ ਫਿਰ ਸਾਡੇ ਕੁਦਰਤੀ ਗੱਲ ਆ, ਸਾਡਾ ਇਹ ਇੰਟਰਸਟ ਵੀ ਹੁੰਦਾ। ਹੁਣ ਜੇ ਅਸੀਂ ਪੋਲੀਟਿਕਸ ਦੇ ਵਿੱਚ ਆ ਤੇ ਅਸੀਂ ਮਾੜੀ ਮੋਟੀ ਪਾਵਰ ਹੋਊਗੀ ਤੇ ਤਾਂ ਹੀ ਲੋਕਾਂ ਦਾ ਭਲਾ ਕਰ ਸਕਦੇ ਹਾਂ, ਤਾਂ ਹੀ ਜ਼ਬਰ ਜ਼ੁਲਮ ਦੇ ਵਿਰੁੱਧ ਬੋਲ ਸਕਦੇ ਹਾਂ। ਕਿਉਂਕਿ ਆਵਾਜ਼ ਉਹਦੀ ਸੁਣੀ ਜਾਂਦੀ ਹੈ ਜਿਹਦੇ ਕੋਲ ਥੋੜ੍ਹੀ ਬਹੁਤੀ ਤਾਕਤ ਹੋਵੇ। ਜਦੋਂ ਸਾਨੂੰ ਇਹਨਾਂ ਨੇ ਇਗਨੋਰ ਕੀਤਾ ਫਿਰ ਅਸੀਂ ਇਹਨਾਂ ਨਾਲ, ਮੈਂ ਤਾਂ ਜ਼ਿੰਦਗੀ 'ਚ ਇੱਕ ਵਾਰੀ ਵੋਟ ਪਾਈ ਹੈ ਸਿਰਫ ਪਾਰਲੀਮੈਂਟ ਦੀ, ਜਦੋਂ ਡਾਕਟਰ ਮਨਮੋਹਨ ਸਿੰਘ ਹੋਰਾਂ ਦੀ ਇਲੈਕਸ਼ਨ ਸੀ। ਅਦਰਵਾਈਜ਼ ਮੈਂ ਕਦੀ ਵੀ ਕਾਂਗਰਸ ਨੂੰ ਚੰਗਾ ਨਹੀਂ, ਕਿਉਂਕਿ ਕਾਂਗਰਸ ਨੇ ਜੋ ਕੁਝ ਕੀਤਾ ਉਹ ਕਦੀ ਵੀ ਕੋਈ ਭੁੱਲ ਨਹੀਂ ਸਕਦਾ। ਹਾਂਜੀ ਬਿਲਕੁਲ। ਤੇ ਵੀਰ ਜੀ, ਜਿਸ ਤਰ੍ਹਾਂ ਤੁਸੀਂ ਮਨਮੋਹਨ ਸਿੰਘ ਦੀ ਗੱਲ ਕੀਤੀ ਕਿ ਤੁਸੀਂ ਉਹਨੂੰ ਵੋਟ ਪਾਈ, ਤੁਸੀਂ ਉਹਨਾਂ ਦਾ ਸਾਥ ਦਿੱਤਾ, ਤੇ ਹੁਣ ਤੁਸੀਂ ਮਨਮੋਹਨ ਸਿੰਘ ਬਾਰੇ ਕੀ ਵਿਚਾਰ ਰੱਖਦੇ ਹੋ? ਕਿਉਂਕਿ ਤੁਸੀਂ ਪਹਿਲਾਂ ਸੋਚਿਆ ਸੀ ਕਿ ਸਿੱਖਾਂ ਦਾ ਸਾਥ ਦੇਣਗੇ। ਸਮਝਿਆ ਵੀ ਹੁਣ ਉਹਨਾਂ ਦੇ ਹੁੰਦਿਆਂ ਕਾਂਗਰਸ ਬਹੁਤ ਬਦਨਾਮ ਹੋਈ ਆ, ਘੁਟਾਲਿਆਂ ਵਿੱਚ ਫਸ ਕੇ ਕੋਈ ਡਿਵੈਲਪਮੈਂਟ ਨਹੀਂ ਹੋਈ। ਹਰ ਰੋਜ਼ ਨਵਾਂ ਘੁਟਾਲਾ ਆ ਜਾਂਦਾ, ਇਹਦੇ ਕਰਕੇ ਥੋੜਾ ਜਿਹਾ ਸ਼ਰਮ ਆਉਂਦੀ ਹੈ। ਤੇ ਜਿਸ ਡਾਕਟਰ ਮਨਮੋਹਨ ਸਿੰਘ ਦੀ ਲੋਕ ਸਿਫਤ ਕਰਦੇ ਸੀ, ਉਸੇ ਡਾਕਟਰ ਮਨਮੋਹਨ ਸਿੰਘ ਦੇ ਬਾਰੇ ਜਦੋਂ ਲੋਕ ਕਹਿੰਦੇ ਆ ਵੀ ਉਹ ਲੰਮੀ ਆ, ਕਮਜ਼ੋਰ ਆ, ਫਲਾਣਾ ਕੋਈ ਫੈਸਲਾ ਨਹੀਂ ਕਰ ਸਕਿਆ, ਉਹਦੀ ਦੇਖ ਰੇਖ ਥੱਲੇ ਸਾਰਾ ਕੁਝ ਹੋਇਆ ਵਾ, ਚੁੱਪ ਰਿਹਾ, ਤੇ ਥੋੜਾ ਜਿਹਾ ਸ਼ਰਮ ਵੀ ਆਉਂਦੀ ਹੈ। ਜੀ ਬਿਲਕੁਲ। ਤੇ ਵੀਰ ਜੀ ਹੁਣ ਤੁਸੀਂ ਹੋਰ ਕੁਝ ਕਹਿਣਾ ਚਾਹੁੰਦੇ ਵੀਰ ਜੀ? ਜੋ ਭੈਣ ਜੀ ਪੁੱਛੋ, ਮੈਂ ਦੱਸਾਂ। ਵੀਰ ਜੀ, ਹੁਣ ਅਸੀਂ ਪੰਜਾਬ ਦੇ ਅਜੋਕੇ ਹਾਲਾਤ ਦੀ ਵੀ ਗੱਲਬਾਤ ਕਰਦੇ ਹਾਂ। ਪੰਜਾਬ ਵਿੱਚ ਇਸ ਵੇਲੇ ਬਾਦਲ ਸਰਕਾਰ ਹੈ, ਪਰ ਸਿੱਖਾਂ ਵਿੱਚ ਰੋਸ ਹੈ ਕਿਉਂਕਿ ਬਾਦਲ ਦਲ ਪੰਥਕ ਸਿਆਸਤ ਨੂੰ ਛੱਡ ਚੁੱਕਿਆ ਹੈ। ਤੁਸੀਂ ਇਸ ਬਾਰੇ ਕੀ ਕਹਿਣਾ ਚਾਹੋਗੇ? ਠੀਕ ਹੈ ਭੈਣ ਜੀ ਜੋ ਤੁਸੀਂ ਕਹਿ ਰਹੇ ਹੋ, ਪਰ ਪੰਜਾਬ ਦੇ ਵਿੱਚ ਇਹ ਫਸਟ ਟਾਈਮ ਹੋਇਆ ਕਿ ਸੈਕੰਡ ਟਾਈਮ ਜਿਹੜੀ ਆ ਸਰਕਾਰ ਰਿਪੀਟ ਹੋਈ ਹੈ। ਹਾਂਜੀ। ਇਹਦਾ ਕਾਰਨ ਹੀ ਹੈ ਕਿ ਜਦੋਂ ਕੋਈ ਹੋਰ ਆਪਸ਼ਨ ਹੀ ਨਹੀਂ ਤਾਂ ਲੋਕਾਂ ਨੂੰ ਉਧਰ ਮੁੜਨਾ ਹੀ ਪੈਣਾ ਸੀ। ਕਿਉਂਕਿ ਕਾਂਗਰਸ ਨੂੰ ਲੋਕ ਪਸੰਦ ਨਹੀਂ ਕਰਦੇ। ਕਾਂਗਰਸ ਦੇ ਵਿੱਚ ਲੋਕਾਂ ਨੂੰ ਥੋੜਾ ਜਿਹਾ ਭੁਲੇਖਾ ਜਿਹਾ ਆਇਆ ਸੀ, ਲੋਕ ਕੈਪਟਨ ਨੂੰ ਜਾਤੀ ਤੌਰ ਤੇ ਪਸੰਦ ਕਰਦੇ ਸੀ। ਪਰ ਜਦੋਂ ਉਹਦੀ ਵੀ ਕੋਈ ਗੱਲ ਨਹੀਂ ਬਣ ਸਕੀ ਤੇ ਲੋਕਾਂ ਕੋਲ ਹੋਰ ਕੋਈ ਅਲਟਰਨੇਟਿਵ ਹੈ ਨਹੀਂ ਸੀ। ਬਾਕੀਆਂ ਨਾਲੋਂ ਲੋਕਾਂ ਨੇ ਉਹਨੂੰ ਪ੍ਰੈਫਰ ਕੀਤਾ। ਜਿੱਥੋਂ ਤੱਕ ਪੰਥਕ ਮਸਲਿਆਂ ਦਾ ਸੰਬੰਧ ਹੈ, ਪੰਥਕ ਮਸਲੇ ਕੋਈ ਸ਼ੱਕ ਨਹੀਂ ਗਾ ਕਿ ਕਈ ਇਗਨੋਰ ਹੋਏ ਆ, ਪਰ ਉਹਦੇ ਵਾਸਤੇ ਮੈਂ ਸਮਝਦਾ ਵੀ ਜਿੱਥੇ ਸਟੇਟ ਦੀ ਜ਼ਿੰਮੇਵਾਰੀ ਹੈ, ਸੈਂਟਰ ਦੀ ਵੀ ਜ਼ਿੰਮੇਵਾਰੀ ਹੈ। ਸੈਂਟਰ ਹਮੇਸ਼ਾ ਜਦੋਂ ਲੋੜ ਪੈਂਦੀ ਆ ਪੰਜਾਬੀਆਂ ਦੀ, ਸਿੱਖਾਂ ਦੀ, ਉਦੋਂ ਉਹਨਾਂ ਦੀ ਬੋਲੀ ਹੋਰ ਹੁੰਦੀ ਹੈ। ਹੁਣ ਪੰਜਾਬ ਦੇ ਵਿੱਚ ਕਿੰਨੀ ਲੜਾਈਆਂ ਵੀ ਪੰਜਾਬ ਦੇ ਵਿੱਚ 65 ਤੇ 71 ਦੀਆਂ ਦੋ ਹੋਈਆਂ ਨੇ, ਜੰਗਾਂ ਵੀ ਹੋਈਆਂ ਨੇ। ਪੰਜਾਬ ਦੇ ਖੜਕੂਵਾਦ ਵੇਲੇ ਹਾਲਾਤ ਵੀ ਕਿੰਨੇ ਮਾੜੇ ਰਹੇ ਆ। ਪੰਜਾਬ ਆਰਥਿਕ ਪੱਖੋਂ ਬਹੁਤ ਪਛੜ ਗਿਆ, ਐਜੂਕੇਸ਼ਨ ਪੱਖੋਂ ਬਹੁਤ ਪਛੜ ਗਿਆ। ਇੰਫਰਾਸਟਰਕਚਰ ਪੰਜਾਬ ਦਾ ਕੰਪੈਰੇਟਿਵਲੀ ਬਾਕੀ ਸਟੇਟਾਂ ਨਾਲੋਂ ਬਹੁਤ ਅਸੀਂ ਪਿੱਛੇ ਆ। ਪਰ ਇਹਦੇ ਵਾਸਤੇ ਮੈਂ ਸਮਝਦਾ ਕਿ ਬਹੁਤਾ ਜ਼ਿੰਮੇਵਾਰ ਸੈਂਟਰ ਹੈ। ਬਾਕੀ ਪੰਜਾਬ ਦਾ ਜਿਹੜਾ ਸਭ ਤੋਂ ਜਿਹੜਾ ਇਸ ਵੇਲੇ ਦੁਖਦਾਈ ਪੱਖ ਆ ਉਹ ਇਹ ਆ ਵੀ ਪੰਜਾਬ ਨਸ਼ਿਆਂ ਦੀ ਗਿਰਫਤ ਵਿੱਚ ਆ ਚੁੱਕਾ। ਪੰਜਾਬ 'ਚ ਨਸ਼ਿਆਂ ਦੀ ਬਹੁਤ ਭਰਮਾਰ ਹੈ। ਚਾਹੇ ਨਾਲ ਲੱਗਦਾ ਪਾਕਿਸਤਾਨ ਆ, ਚਾਹੇ ਨਸ਼ਾ ਜਿਹੜਾ ਅਫਗਾਨਿਸਤਾਨ ਤੋਂ ਆਉਂਦਾ ਜਾਂ ਕਿਤੇ ਵੀ ਆਉਂਦਾ, ਸਾਡੇ ਪੰਜਾਬ ਦੀ ਤਾਂ ਜਿਹੜੀ ਜਵਾਨੀ ਆ ਉਹਦੀ ਖੜਕੂਵਾਦ ਰਹੇ ਨੁਕਸਾਨ ਹੋ ਗਿਆ ਦੋਵੇਂ ਪਾਸੇ ਹੀ। ਘਰਾਂ ਦੇ ਘਰ ਉਦੋਂ ਤਬਾਹ ਹੋਏ ਆ ਤੇ ਹੁਣ ਵੀ ਘਰਾਂ ਦੇ ਘਰ ਜਿਹੜੇ ਆ ਤਬਾਹ ਹੋ ਰਹੇ ਆ। ਇਸ ਪਾਸੇ ਧਿਆਨ ਦੇਣ ਦੀ ਬਹੁਤ ਲੋੜ ਆ। ਜੀ ਬਿਲਕੁਲ।
ਤੇ ਵੀਰ ਜੀ, ਜਿਸ ਤੁਸੀਂ ਗੱਲ ਕੀਤੀ ਕਿ ਨਸ਼ਾ ਆ ਰਿਹਾ ਪਾਕਿਸਤਾਨ ਚ, ਅਫਗਾਨਿਸਤਾਨ ਤੋਂ, ਤੁਹਾਨੂੰ ਅਸੀਂ ਦੱਸਣਾ ਚਾਹੁੰਦੇ ਕਿ ਅਸੀਂ ਕੁਝ ਦਿਨ ਪਹਿਲਾਂ ਸ਼ਸ਼ੀਕਾਂਤ ਜੀ ਨੂੰ ਆਪਣੇ ਨਿਊਜ਼ TV 84 ਤੇ ਦਿੱਤਾ ਸੀ, ਜਿਨ੍ਹਾਂ ਨੇ ਸਾਰਿਆਂ ਦੇ ਸਾਹਮਣੇ ਇਹ ਇਨਕਸ਼ਾਫ ਕੀਤਾ ਕਿ 60,000 ਕਰੋੜ ਰੁਪਏ ਦਾ ਮੈਨੂਫੈਕਚਰ ਜਿਹੜਾ ਨਸ਼ਾ ਹੁੰਦਾ ਹੈ ਉਹ ਪੰਜਾਬ ਦੇ ਵਿੱਚ ਹੁੰਦਾ ਹੈ। ਤੇ ਉਹਨਾਂ ਨੇ ਇਹ ਵੀ ਇਨਕਸ਼ਾਫ ਕੀਤਾ ਕਿ ਜਿਹੜਾ 60,000 ਕਰੋੜ ਦਾ ਐਨੂਅਲ ਨਸ਼ਾ ਵੇਚਿਆ ਤੇ ਖਰੀਦਿਆ ਜਾਂਦਾ ਹੈ, ਉਹ ਜਿਹੜੇ ਇਲੈਕਸ਼ਨਸ ਹੁੰਦੇ ਆ ਨਾ, ਉਹ ਐਨੂਅਲ ਇਲੈਕਸ਼ਨਸ ਦੇ ਵਿੱਚ ਵੀ ਯੂਜ਼ ਕੀਤਾ ਜਾਂਦਾ ਹੈ। ਤੇ ਇਸੇ ਤਰ੍ਹਾਂ ਸਾਡੀ ਪੰਜਾਬ ਦੀ ਜਿਹੜੀ ਜਵਾਨੀ ਨਸ਼ਿਆਂ ਦੇ ਵਿੱਚ ਗਰਕ ਹੋ ਰਹੀ ਹੈ, ਬਹੁਤ ਗਰਕ ਹੋ ਰਹੀ ਹੈ। ਬਹੁਤ ਦੁੱਖ ਹੁੰਦਾ ਜੀ, ਬੜਾ ਤਰਸ ਆਉਂਦਾ। ਤੇ ਗੁਰੂਆਂ ਪੀਰਾਂ ਪੈਗੰਬਰਾਂ ਦੀ ਧਰਤੀ, ਜਿੱਥੇ ਕਿੰਨੇ ਸੰਤ ਮਹਾਂਪੁਰਖ ਕਿੰਨੇ ਸਵੇਰ ਤੋਂ ਸ਼ਾਮਾਂ ਤੱਕ ਪਾਠ ਹੁੰਦੇ ਆ, ਸਾਰਾ ਕੁਝ ਹੁੰਦਾ, ਉਸ ਧਰਤੀ ਤੇ ਇੰਨਾ ਕੁਝ ਹੋ ਰਿਹਾ ਵਾ ਵੀ ਜਿਹੜਾ ਸਾਡੇ। ਹਾਂਜੀ, ਬਿਲਕੁਲ ਬਿਲਕੁਲ ਵੀਰ ਜੀ, ਇਹ ਸਾਹਮਣੇ ਆ ਰਿਹਾ, ਸਾਰਿਆਂ ਸਾਹਮਣੇ ਆ ਰਿਹਾ। ਤੇ ਵੀਰ ਜੀ, ਜਿੰਨੇ ਸਾਡੇ ਸੰਤ ਮਹਾਂਪੁਰਖ ਬਾਹਰ ਤੁਰੇ ਫਿਰਦੇ, ਇਹਨਾਂ ਨੂੰ ਇੱਥੇ ਚਾਹੀਦਾ ਵੀ ਇਹਦੇ ਨਸ਼ਿਆਂ ਦੇ ਵਿਰੁੱਧ ਪਿੰਡੋਂ ਪਿੰਡ ਜਾ ਕੇ ਪ੍ਰਚਾਰ ਕਰਨਾ ਚਾਹੀਦਾ। ਹਾਂਜੀ, ਬਿਲਕੁਲ ਬਿਲਕੁਲ ਜੀ। ਤੇ ਸ਼ਸ਼ੀਕਾਂਤ ਜੀ ਦਾ ਵੀ ਇਹੀ ਉਪਰਾਲਾ ਕਿ ਉਹ ਪਿੰਡ ਪਿੰਡ ਜਾ ਕੇ ਇਸ ਨਸ਼ੇ ਵਿਰੋਧੀ, ਇਸ ਨਸ਼ੇ ਛਡਾਉਣ ਲਈ ਬੱਚਿਆਂ ਦੇ ਨਾਲ ਉਪਰਾਲਾ ਕਰ ਰਹੇ ਨੇ ਕਿ ਕਿਸ ਤਰ੍ਹਾਂ ਛਡਾਇਆ ਜਾਵੇ, ਜਿਹੜੇ ਬੱਚੇ ਛੱਡ ਚੁੱਕੇ ਨੇ ਉਹਨਾਂ ਨੂੰ ਕਿਸ ਤਰ੍ਹਾਂ ਸੰਸਾਰ ਦੇ ਵਿੱਚ ਲਿਆਇਆ ਜਾਵੇ। ਪਰ ਵੀਰ ਜੀ, ਇੱਕ ਹੋਰ ਘਟਨਾ ਸਾਹਮਣੇ ਆਈ, ਜਿਸ ਤਰ੍ਹਾਂ ਨਰਿੰਦਰ ਮੋਦੀ ਨੂੰ ਪ੍ਰਧਾਨ ਮੰਤਰੀ ਪਦ ਦਾ ਉਮੀਦਵਾਰ BJP ਨੇ ਤਾਂ ਐਲਾਨਿਆ ਹੈ ਅਤੇ ਬਾਦਲ ਨੇ ਬਿਨਾਂ ਸ਼ਰਤ ਹਿਮਾਇਤ ਦਿੱਤੀ ਹੈ ਕਿ ਉਹ ਵੀ ਪ੍ਰਧਾਨ ਮੰਤਰੀ ਬਣ ਜਾਏਗਾ। ਨਰਿੰਦਰ ਮੋਦੀ ਦੇ ਪ੍ਰਧਾਨ ਮੰਤਰੀ ਬਣਨ ਨਾਲ ਭਾਰਤ ਵਿੱਚ ਜਿਹੜੀਆਂ ਘੱਟ ਗਿਣਤੀਆਂ ਨੇ ਉਹਨਾਂ ਦਾ ਕੀ ਹਸ਼ਰ ਹੋਏਗਾ, ਇਸ ਬਾਰੇ ਵੀ ਦੱਸੋ। ਦੇਖੋ ਜੀ, ਇਹ ਤਾਂ ਸਮਾਂ ਹੀ ਭੈਣ ਜੀ ਦੱਸੇਗਾ। ਹੁਣ ਜਦੋਂ ਇਲੈਕਸ਼ਨ ਆਉਂਦੀ ਆ ਉਦੋਂ ਦੋਸ਼ ਇੱਕ ਦੂਜੇ ਤੇ ਬਹੁਤ ਲੱਗਦੇ ਆ ਜੀ। ਨਰਿੰਦਰ ਮੋਦੀ ਦੀ ਪਿਛਲੀ ਬੈਕਗਰਾਉਂਡ ਤਾਂ ਮਾੜੀ ਹੈ, ਜੋ ਗੁਜਰਾਤ ਦੇ ਵਿੱਚ ਕੀਤਾ ਜੀ। ਪਤਾ ਨਹੀਂ ਉਹ ਪ੍ਰਧਾਨ ਮੰਤਰੀ ਬਣਦਾ ਵੀ ਕਿ ਨਹੀਂ ਬਣਦਾ। ਜੇ ਬਣਦਾ ਤੇ ਬਣ ਕੇ ਕਈ ਵਾਰੀ ਬੰਦਾ ਸੁਧਰ ਵੀ ਜਾਂਦਾ ਵੀ ਮੇਰੇ ਤੇ ਇੰਨਾ ਵੱਡਾ ਸਟਿਗਮਾ ਆਇਆ ਵਾ, ਮੈਂ ਉਹਨੂੰ ਲਾਉਣ ਦੀ ਕੋਸ਼ਿਸ਼ ਕਰਾਂ। ਹਾਂਜੀ, ਬਾਕੀ ਇਹ ਹੈ ਵੀ ਇੱਥੇ ਮਿਨੋਰਟੀ ਇੰਨੀ ਕਮਜ਼ੋਰ ਵੀ ਨਹੀਂ ਕਿ ਮਿਨੋਰਟੀ ਨੂੰ ਇਹ ਮੂੰਹ ਚ ਪਾ ਲੈਣਗੇ, ਏਡੀ ਕੋਈ ਗੱਲ ਨਹੀਂ। ਗਿਣਤੀ ਸਿੱਖਾਂ ਦੀ ਵੀ ਹੈ, ਮੁਸਲਮਾਨਾਂ ਦੀ ਵੀ ਹੈ, ਦਲਿਤਾਂ ਦੀ ਵੀ ਹੈ। ਤੇ ਜੇ ਸਾਰੇ ਇਕੱਠੇ ਹੋ ਜਾਣਗੇ ਤੇ ਕੋਈ ਇਹਨਾਂ ਨੂੰ ਮੂੰਹ ਚ ਨਹੀਂ ਪਾ ਸਕਦਾ। ਹਾਂਜੀ, ਬਿਲਕੁਲ। ਤੇ ਵੀਰ ਜੀ, ਤੁਸੀਂ ਸਾਡੇ ਬਾਲੀ ਸੰਗਤ ਨੇ ਪਹਿਲੀ ਵਾਰ ਰੂਬਰੂ ਅਸੀਂ ਜਾਣਨਾ ਚਾਹਾਂਗੇ, ਜਿਸ ਤਰ੍ਹਾਂ ਸਿੱਖਾਂ ਨੇ ਇੰਨੀਆਂ ਕੁਰਬਾਨੀਆਂ ਦਿੱਤੀਆਂ ਥਰੂ ਆਊਟ ਦ ਈਅਰਸ, ਇੰਨੀਆਂ ਕੁਰਬਾਨੀਆਂ ਦਿੱਤੀਆਂ ਨੇ। ਇੱਕ ਪਾਸੇ ਸੁਰਜੀਤ ਸਿੰਘ ਨੇ ਇਨਕਸ਼ਾਫ ਕੀਤਾ ਕਿਸ ਤਰ੍ਹਾਂ ਉਸਨੇ ਜੂਨ 84 ਨਵੰਬਰ 84 ਤੋਂ ਬਾਅਦ ਸਾਡੇ ਸਿੱਖ ਬੱਚਿਆਂ ਨੂੰ ਝੂਠੇ ਕੇਸਾਂ 'ਚ ਫਸਾ ਕੇ ਉਹਨਾਂ ਨੂੰ ਮਾਰਿਆ। ਤੇ ਦੂਸਰੇ ਪਾਸੇ ਨਵੰਬਰ 84 ਦਾ ਕਿੱਸਾ ਹੋਇਆ ਸੀ, 29 ਸਾਲ ਬੀਤ ਕੇ ਸਾਨੂੰ ਹਜੇ ਤੱਕ ਇਨਸਾਫ ਨਹੀਂ ਮਿਲਿਆ। ਤੁਸੀਂ ਭਾਰਤ ਦੇ ਵਿੱਚ ਪੰਜਾਬ ਦੇ ਵਿੱਚ ਬੈਠੇ ਸਾ, ਤੁਹਾਨੂੰ ਕੀ ਲੱਗਦਾ ਕਿ ਸਾਨੂੰ ਸਿੱਖਾਂ ਨੂੰ ਭਾਰਤ ਦੀ ਸਰਕਾਰ ਤੋਂ ਕਦੀ ਇਨਸਾਫ ਮਿਲੇਗਾ? ਘੱਟ ਹੀ ਆਸ ਆ ਭੈਣ ਜੀ। ਇੰਨੇ ਸਾਲ ਬੀਤ ਜਾਣ ਤੋਂ ਬਾਅਦ ਵੀ ਜਿੱਥੇ ਅਸੀਂ ਨਰਿੰਦਰ ਮੋਦੀ ਨੂੰ ਵੀ ਕੋਸਦੇ ਹਾਂ ਵੀ ਉਹਨੇ ਮੁਸਲਮਾਨਾਂ ਨਾਲ ਜ਼ਿਆਦਤੀ ਕੀਤੀ ਆ, ਦੂਜੇ ਪਾਸੇ ਪ੍ਰਧਾਨ ਮੰਤਰੀ ਆਪਣਾ 2 ਟਰਮਾਂ ਵੀ ਲੈ ਗਿਆ। ਇਹਨਾਂ ਨੇ ਪਾਰਲੀਮੈਂਟ ਦੇ ਵਿੱਚ ਇੱਕ ਵਾਰੀ ਵੀ ਮਾਫੀ ਨਹੀਂ ਮੰਗੀ। ਤੇ ਜੋ ਕੁਝ ਸਿੱਖਾਂ ਦੇ ਨਾਲ ਹੋਇਆ ਉਹ ਬੜਾ ਦੁਖਦਾਈ ਸੀ। ਸਿੱਖ ਦੇਸ਼ ਦੀ ਰਾਖੀ ਕਰਦੇ ਆ, ਸਿੱਖ ਦੇਸ਼ ਨੂੰ ਰੋਟੀ ਖਵਾਉਂਦੇ ਆ, ਸਿੱਖਾਂ ਦੀ ਦੇਸ਼ ਦੀ ਆਰਥਿਕ ਹਾਲਤ ਸੁਧਾਰਨ ਵਿੱਚ ਬਹੁਤ ਅਹਿਮ ਰੋਲ ਆ। ਹਾਂਜੀ, ਇਹਨਾਂ ਸਾਡੇ ਕੋਲ ਇੱਕ ਵਾਰੀ ਵੀ ਉਹਨਾਂ ਨੇ ਸੌਰੀ ਫੀਲ ਨਹੀਂ ਕੀਤਾ, ਕੋਈ ਮਤਾ ਨਹੀਂ ਪਾਇਆ। ਜੋ ਕੁਝ ਦਿੱਲੀ ਦੇ ਵਿੱਚ ਸਿੱਖਾਂ ਨਾਲ ਪੰਜਾਬ ਤੋਂ ਬਾਹਰ ਹੋਇਆ, ਉਹ ਮੈਂ ਤਾਂ ਉਦੋਂ ਜਾ ਕੇ ਦਿੱਲੀ ਦੇਖ ਕੇ ਆਇਆ ਸੀ, ਉਹ ਕਦੀ ਮੈਨੂੰ ਭੁੱਲ ਨਹੀਂ ਸਕਦਾ ਜੀ। ਔਰ ਕੋਈ ਆਸ ਨਹੀਂ ਕਿ ਜੇ ਡਾਕਟਰ ਮਨਮੋਹਨ ਸਿੰਘ ਵਰਗਾ ਬੰਦਾ ਜਿਹੜਾ ਮਾਈਲਡ ਆ, ਇੰਟੈਲੀਜੈਂਟ ਆ, ਵਰਲਡ ਵਾਈਜ਼ ਤਗੜਾ ਇਕੋਨੋਮਿਸਟ ਆ, ਉਹਦਾ ਅੰਮ੍ਰਿਤਸਰ ਦੇ ਨਾਲ ਉਹਦਾ ਪਿਛੋਕੜ ਵੀ ਜੁੜਿਆ ਹੋਇਆ, ਉਸ ਬੰਦੇ ਨੇ ਵੀ ਇਹ ਕੁਝ ਨਹੀਂ ਕੀਤਾ ਤਾਂ ਹੋਰ ਸਾਨੂੰ ਕਿਸੇ ਤੋਂ ਕੀ ਆਸ ਰੱਖ ਸਕਦੀ ਜੀ। ਬਿਲਕੁਲ ਜੀ, ਬਿਲਕੁਲ। ਤੇ ਵੀਰ ਜੀ, ਤੁਸੀਂ ਸਾਡੀਆਂ ਸਿੱਖ ਸੰਗਤਾਂ ਨੇ ਪਹਿਲੀ ਵਾਰ ਰੂਬਰੂ ਹੋਏ, ਬਾਹਰੀ ਸਿੱਖ ਸੰਗਤਾਂ ਨੇ ਸਿੱਖਾਂ ਦੇ ਨਾਲ ਇੰਨਾ ਧੱਕਾ ਹੋ ਰਿਹਾ ਪੰਜਾਬ ਦੇ ਵਿੱਚ, ਉਸ ਸੁਨੇਹੇ ਨਾਲ ਤੁਸੀਂ ਬਾਹਰੀ ਸਿੱਖ ਸੰਗਤਾਂ ਨੂੰ ਕੀ ਸੁਨੇਹਾ ਦੇਣਾ ਚਾਹੁੰਦੇ ਹੋ? ਬਾਹਰ ਦੀ ਸਿੱਖ ਸੰਗਤ ਨੂੰ ਮੇਰੀ ਇੱਕੋ ਅਪੀਲ ਆ ਵੀ ਤੁਹਾਡੀ 10 ਨੌਵਾਂ ਦੀ ਕਿਰਤ ਕਮਾਈ ਆ, ਤੁਸੀਂ ਘਰਾਂ ਤੋਂ ਹਜ਼ਾਰਾਂ ਕਿਲੋਮੀਟਰ ਦੂਰ ਆਪਣੀ ਰੋਜੀ ਰੋਟੀ ਵਾਸਤੇ ਆਏ ਸੀਗੇ ਜੀ। ਇਹੀ ਮੇਰੀ ਬੇਨਤੀ ਆ ਵੀ ਤੁਸੀਂ ਇਮੋਸ਼ਨਲ ਹੋ ਕੇ, ਜਜ਼ਬਾਤੀ ਹੋ ਕੇ, ਜਿਹੜਾ ਬੰਦਾ ਤੁਹਾਨੂੰ ਕੋਈ ਗੱਲਾਂ ਆਣ ਕੇ ਬਹੁਤੀਆਂ ਦੱਸਦਾ ਤਾਂ ਤੁਸੀਂ ਉਹਦੀ ਹੈਲਪ ਕਰਦੇ ਹੋ। ਹੈਲਪ ਜਿਹੜੀ ਆ ਗਰੀਬ ਲੋਕਾਂ ਦੀ ਕਰੋ। ਗਰੀਬਾਂ ਦੇ ਬੱਚੇ ਇੱਥੇ ਪਿੰਡ ਅਡਾਪਟ ਕਰ ਲਓ, ਕੋਈ ਬੱਚੇ ਅਡਾਪਟ ਕਰ ਲਓ, ਉਹਨਾਂ ਨੂੰ ਪੜ੍ਹਾਓ, ਐਜੂਕੇਸ਼ਨ ਵਾਲੇ ਪਾਸੇ ਧਿਆਨ ਦਿਓ, ਤਾਂ ਕਿ ਜਜ਼ਬਾਤੀ ਗੱਲਾਂ ਦੇ ਵਿੱਚ ਫਸ ਕੇ ਹੁਣ ਜਿੰਨੇ ਸੰਤ ਮਹਾਂਪੁਰਖ ਨੇ, ਜਿੰਨੇ ਲੀਡਰ ਨੇ, ਸਭ ਵਿਦੇਸ਼ਾਂ 'ਚ ਤੁਰੇ ਆਉਂਦੇ ਆ। ਤੇ ਆਉਂਦੇ ਆ 3 ਮੁਲਕਾਂ 'ਚ ਹੀ ਆ, ਇੰਗਲੈਂਡ 'ਚ, ਅਮਰੀਕਾ 'ਚ, ਕੈਨੇਡਾ 'ਚ, ਆਸਟ੍ਰੇਲੀਆ 'ਚ। ਜਿਹੜੇ ਗਰੀਬ ਕੰਟਰੀ ਹੈ ਇੱਥੇ ਤਾਂ ਕਦੀ ਕੋਈ ਗਿਆ ਨਹੀਂ, ਭਾਵੇਂ ਉੱਥੇ ਸਿੱਖ ਵਿਚਾਰੇ ਕਾਫੀ ਤਾਦਾਦ 'ਚ ਦੂਜਿਆਂ ਦੇਸ਼ਾਂ 'ਚ ਵੀ ਬੈਠੇ ਹੋਏ ਆ। ਸਿਰਫ ਇਹਨਾਂ ਦੀ ਸਾਂਝ ਡਾਲਰ ਪਾਉਂਡਾਂ ਤੱਕ ਰਹਿ ਗਈ ਆ। ਸਿੱਖੀ ਦੀ ਸਾਂਝ ਇਹਨਾਂ ਦੀ ਵੀ ਕੋਈ ਨਹੀਂ ਮੈਂ ਵੇਖਦਾ। ਜੇ ਇੱਥੇ ਆਣ ਕੇ ਸਿੱਖੀ ਇੱਥੇ ਬਚਾਉਣ ਦੀ ਲੋੜ ਆ। ਜੇ ਸਿੱਖੀ ਪੰਜਾਬ 'ਚ ਪ੍ਰਫੁੱਲਤ ਹੋਊਗੀ, ਸਿੱਖੀ ਪੰਜਾਬ 'ਚ ਬਚੀ ਰਹੂਗੀ, ਸਿੱਖਾਂ ਦੇ ਹੱਕ ਜਿਹੜੇ ਇੱਥੇ ਸੇਫ ਰਹਿਣਗੇ ਤੇ ਬਾਹਰ ਦੇ ਬੈਠੇ ਸਿੱਖਾਂ ਦੀ ਵੀ ਇੱਜ਼ਤ ਆ।
ਜੀ ਬਿਲਕੁਲ ਚਾਹੀਦਾ ਇਹੀ ਆ ਵੀ ਬਾਹਰੋਂ ਤੁਸੀਂ ਮੇਰਾ ਵੀ ਇਹੀ ਸਾਰਿਆਂ ਨੂੰ ਬੇਨਤੀ ਹੈ ਕਿ ਤੁਸੀਂ ਗਰੀਬ ਲੋਕਾਂ ਦੇ ਬੱਚੇ ਪੜ੍ਹਾਓ, ਕਿਉਂਕਿ ਇੱਥੇ ਧਰਮ ਪਰਿਵਰਤਨ ਵੀ ਹੋ ਰਿਹਾ। ਜਿਹੜੇ ਗਰੀਬ ਸਿੱਖ ਨੇ ਉਹ ਵਿਚਾਰੇ ਜਿਸ ਤਰ੍ਹਾਂ ਕਹਿੰਦੇ ਨਾ ਪੇਟ ਨੇ ਪਈਆਂ ਰੋਟੀਆਂ ਸਭੇ ਗੱਲਾਂ ਖੋਟੀਆਂ, ਉਹ ਦੂਜੇ ਪਾਸੇ ਵੀ ਤੁਰੇ ਜਾਂਦੇ ਆ। ਬਹੁਤ ਸਾਰੇ ਗਰੀਬ ਸਿੱਖ ਜਿਹੜੇ ਆ ਉਹਨਾਂ ਤੇ ਕਈ ਏਜੰਸੀਆਂ ਲੱਗੀਆਂ ਹੋਈਆਂ ਨੇ ਜਿਹੜਾ ਧਰਮ ਪਰਿਵਰਤਨ ਕਰਵਾ ਰਹੀਆਂ ਨੇ। ਹਾਂਜੀ, ਇਸ ਪਾਸੇ ਧਿਆਨ ਦੇਣਾ ਚਾਹੀਦਾ ਜੀ। ਬਿਲਕੁਲ ਵੀਰ ਜੀ। ਤੇ ਵੀਰ ਜੀ ਅਸੀਂ ਵੀ ਇਹੀ ਅਰਦਾਸ ਕਰਦੇ ਕਿ ਬਾਹਰਲੇ ਸਿੱਖ ਜਿਹੜੇ ਪੰਜਾਬ ਵਿੱਚ ਸਾਡੇ ਨਾਲ ਇੰਨਾ ਧੱਕਾ ਹੋ ਰਿਹਾ ਉਸ ਵੱਲ ਧਿਆਨ ਦੇਣ ਤੇ ਏਦਾਂ ਨਾ ਸੋਚਣ ਕਿ ਅਸੀਂ ਅਮਰੀਕਾ ਆ ਗਏ ਸਾਨੂੰ ਪੰਜਾਬ ਨੂੰ ਭੁੱਲ ਨਾ ਜਾਣ। ਪੰਜਾਬ ਹੀ ਸਾਡੀਆਂ ਜੜ੍ਹਾਂ ਨੇ, ਉਹਨਾਂ ਨੂੰ ਭੁੱਲਿਆ ਨਹੀਂ ਜਾ ਸਕਦਾ। ਪਰ ਵੀਰ ਜੀ ਸਾਡਾ ਵਕਤ ਹੁਣ ਸਮਾਪਤੀ ਵੱਲ ਜਾ ਰਿਹਾ। ਤੁਹਾਡਾ ਬਹੁਤ ਬਹੁਤ ਸ਼ੁਕਰੀਆ ਤੁਸੀਂ ਸਾਡੇ ਸਿੱਖ ਸੰਗਤਾਂ ਦੇ ਰੂਬਰੂ ਹੋਏ ਤੇ ਆਪਣੇ ਤੁਸੀਂ ਵਿਚਾਰ ਸਾਂਝੇ ਕੀਤੇ। ਤੁਹਾਡਾ ਧੰਨਵਾਦ ਆ, ਤੁਸੀਂ ਮੈਨੂੰ ਮੌਕਾ ਦਿੱਤਾ ਔਰ ਤੁਸੀਂ ਬਾਹਰੋਂ ਆਵਾਜ਼ ਉਠਾਉਂਦੇ ਹੋ ਜਦੋਂ ਪੰਜਾਬ ਦੇ ਵਿੱਚ ਕੋਈ ਗੱਲ ਵਾਪਰਦੀ ਆ। ਪੰਜਾਬ ਦੇ ਵਿੱਚ ਤਾਂ ਕਈ ਲੋਕ ਡਰਦੇ ਨਹੀਂ ਬੋਲਦੇ, ਪਰ ਤੁਸੀਂ ਬਾਹਰ ਬੈਠੇ ਵਿਦੇਸ਼ਾਂ 'ਚ ਬੈਠੇ ਸਿੱਖ ਜਿਹੜੇ ਆ ਉਹ ਤੁਸੀਂ ਹੱਕ ਸੱਚ ਦੀ ਆਵਾਜ਼ ਬੁਲੰਦ ਕਰਦੇ ਹੋ। ਇਹਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਵੀਰ ਜੀ। ਸਾਡਾ ਟੀਵੀ 84 ਦਾ ਉਪਰਾਲਾ ਇਹ ਹੈ ਕਿ ਜੇ ਪੰਜਾਬ ਦੇ ਵਿੱਚ ਆਵਾਜ਼ ਦਬਾਈ ਜਾਂਦੀ ਹੈ ਲੀਡਰਾਂ ਵੱਲੋਂ, ਉਹ ਅਸੀਂ ਬਾਹਰ ਵਾਲੀ ਆਵਾਜ਼ ਨੂੰ ਬੁਲੰਦ ਕਰੀਏ। ਤੇ ਵੀਰ ਜੀ ਅੱਜ ਮੈਂ ਤੁਹਾਡੇ ਕੋਲ ਇੱਥੇ ਹੀ ਇਜਾਜ਼ਤ ਲੈਂਦੀ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵੀਰਸ ਇੱਥੇ ਮੈਂ ਤੁਹਾਡੇ ਕੋਲ ਵੀ ਇਜਾਜ਼ਤ ਲੈਂਦੀ ਹਾਂ। ਕੱਲ ਨੂੰ ਮਿਲਾਂਗੇ ਸੇਮ ਟਾਈਮ ਸੇਮ ਸ਼ੋ ਤੇ। ਤਦ ਤੱਕ ਲਈ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।